ਕੀ ਕਰੀਏ ਯਾਰ, ਕੁਰਬਾਨੀ ਸਿਰ ਤੇ ਆ ਗਈ ਤੇ ਕਿਵੇਂ ਅੱਬਾ ਜੀ ਪਰੇਸ਼ਾਨ ਬੈਠੇ ਹੋ? ਓ ਯਾਰ ਤੈਨੂੰ ਕੀ ਦੱਸਾਂ ਵੀ ਚੌਧਰੀ ਸਾਹਿਬ ਗਏ ਹੋਏ ਨੇ ਹੱਜ ਤੇ, ਵੱਡੇ ਚੌਧਰੀ ਸਾਹਿਬ, ਤੇ ਉਹ ਆਖ ਤੇ ਗਏ ਨੇ ਮੁਨਸ਼ੀ ਨੂੰ ਵੀ ਮੈਂ ਆਤੀ ਤਨਖਾਹਾਂ ਦੇਸਾਂ। ਹੁਣ ਆਪਣੀ ਤਨਖਾਹ ਕੁਰਬਾਨੀ ਤੋਂ ਜਾਂਦੀ ਰਹੀ ਹੈ ਪਿੱਛੇ। ਹੁਣ ਘਰ ਦਾ ਲੂਣ ਮਿਰਚ ਪਾਣੀ ਰਾਸ਼ਨ ਵੀ ਲਿਆਵਣਾ ਹੈ, ਤੁਹਾਡੇ ਕੱਪੜੇ ਵੀ ਖਰੀਦਣੇ ਨੇ, ਤੇ ਪਰੇਸ਼ਾਨ ਬੈਠਾ ਵੀ ਯਾਰ। ਚੌਧਰੀ ਸਾਹਿਬ ਚਲੋ ਜਾਂਦੇ ਪਏ ਹੱਜ ਤੇ ਇਹ ਸਾਡਾ ਕਲੀਅਰ ਕੀਤੀ ਜਾਂਦੇ। ਹੁਣ ਅਖੇ ਜੀ ਉਹ ਹੱਜ ਤੋਂ ਵਾਪਸ ਆਵਣਗੇ ਤੇ ਸਾਰੇ ਮਾਮਲਾਤ ਉਸਣ। ਮੁਨਸ਼ੀ ਨੇ ਜਵਾਬ ਦਿੱਤਾ, ਬਸ ਇਸੇ ਪਰੇਸ਼ਾਨੀ 'ਚ ਬੈਠਾ ਮੈਂ ਤਾਂ। ਕੀ ਕਰੀਏ ਅੱਬਾ ਜੀ, ਮੈਂ ਤਾਂ ਨਾ ਚਾਚੇ ਕੋਲ ਨਾ ਪਤਾ ਕਰ ਲਈਏ। ਯਾਰ ਚਾਚਾ ਤੇਰਾ ਤਗੜਾ ਹੈ, ਇਹ ਤਾਂ ਰੱਜਾ ਗਰਕਿਆ ਹੋਇਆ ਹੈ। ਹਾਲਾਤ ਤਾਂ ਉਹਦੇ ਚੰਗੇ ਨੇ, ਅਕਾਊਂਟਾਂ 'ਚ ਵੀ ਪੈਸਾ ਪਿਆ, ਸਾਰੇ ਮਾਮਲਾਤ ਨੇ, ਪਰ ਪਤਾ ਨਹੀਂ ਉਹ ਕੀ ਕਰਦੀ। ਉਹਦੀ ਕਣਕ ਹੋਈ ਹੈ। ਦੀ ਤਾਂ ਸ਼ਰਮ ਹੀ ਹੈ ਯਾਰ। ਮੈਂ ਤਾਂ ਮਿਹਨਤ ਮਜ਼ਦੂਰੀ ਕੀਤੀ ਜਾਣਾ, ਮਿੱਟੀ ਪੱਟੀ ਜਾਣਾ, ਲੋਕਾਂ ਅੱਗੇ ਨੌਕਰੀਆਂ ਕਰਦਾ ਪਿਆ, ਤੇ ਮੇਰਾ ਬਸ ਇਹ ਦਿਲ ਆਉਂਦਾ ਵੀ ਕਿਸੇ ਕੋਲ ਜਾ ਤੇ ਨਹੀਂ ਮੰਗਣਾ ਚਾਹੀਦਾ। ਵੇਖ ਲੈ ਹੁਣ ਆਦੀ ਮਰਜ਼ੀ ਕਰ। ਹੁਣ ਅੱਬਾ ਆਪਣੀ ਮਜਬੂਰੀ ਹੈ, ਮੈਂ ਜਾਣਾ ਪਤਾ ਕਰਨਾ। ਮੁਨਸ਼ੀ ਅੱਲਾ ਦਾ ਸ਼ੁਕਰ ਹੈ, ਇਸ ਵਾਰੀ ਆਪਣੀ ਕਣਕ 1000 ਮਣ ਹੋਈ ਹੈ, ਤੇ ਦਾਈ ਵੀ ਇਨਸ਼ਾਅੱਲਾ ਨਾ 1000 ਮਣ ਕਰਾਸ ਕਰ ਜਾਸਣ। ਤੇ ਕੁਰਬਾਨੀ ਵਾਸਤੇ ਵੱਛਾ ਇਹ ਜਾ ਲੱਭ ਨਾ ਕਿ ਦੁਨੀਆ ਖਲੋ ਤੇ ਵੇਂਦੀ ਰਵੇ। ਤੇ ਨਾਲੇ ਨਾ ਸੱਤੇ ਦੇ ਸੱਤੇ ਅੰਗ ਆਪਾਂ ਆਪ ਰੱਖਣੇ ਨੇ। ਆਪਾਂ ਨੂੰ ਅੱਲਾ ਦੀ ਖੈਰ ਹੈ, ਬੈਂਕ ਅਕਾਊਂਟ ਪੈਸਿਆਂ ਨਾਲ ਭਰਾ ਪਿਆ ਹੈ, ਠੀਕ ਹੈ ਨਾ। ਤੇ ਜਦੋਂ ਸੋਸ਼ਲ ਮੀਡੀਆ ਤੇ ਫੋਟੋ ਚੜੇ ਨਾ ਵੱਛੇ ਦੀ, ਤੇ ਦੁਨੀਆ ਆਖੇ ਕਿਆ ਬਾਤ ਹੈ, ਚੌਧਰੀ ਨੇ ਕੁਰਬਾਨੀ ਤਾਂ ਕੀਤੀ ਹੈ ਨਾ, ਚੱਸ ਆ ਗਈ। ਮੀਆਂ ਸਾਹਿਬ ਤੁਸੀਂ ਪਰੇਸ਼ਾਨ ਨਾ ਹੋਵੋ, ਮੈਂ ਇੱਕ ਵੱਛਾ ਵੇਖ ਛੱਡਾ ਹੈ। ਅੱਛਾ ਜੇ ਜਾਂ ਤੁਸੀਂ ਆਂਦੇ ਪੈਣਾ ਬੜਾ ਸੋਹਣਾ ਵੱਛਾ ਹੈ, 5.5 ਲੱਖ ਮੰਗਦੇ ਨੇ ਰੇਟ, ਤੇ ਆਪਾਂ ਉਹਦੇ ਨਾਲ ਕਰ ਲੈਸਾਂਗੇ। ਤੇ ਦੁਨੀਆ ਵੇਖ ਸੀ ਵੱਛਾ, ਰੰਗ ਵੀ ਬੜਾ ਸੋਹਣਾ ਹੈ ਉਹਦਾ, ਪਰੇਸ਼ਾਨ ਨਹੀਂ ਹੋਣਾ ਤੁਸੀਂ। ਠੀਕ ਹੋ। अस्सलाम वालेकुम चाचू जी। ਵਾਲੇਕੁਮ ਸਲਾਮ। ਚਾਚੂ ਜੀ, ਤੁਹਾਡੇ ਨਾਲ ਥੋੜਾ ਜਿਹਾ ਕੰਮ ਪੈ ਗਿਆ ਸੀ। ਦੱਸੋ। ਉਹ ਜੀ ਦਰਅਸਲ ਗੱਲ ਇਹ ਹੈ ਵੀ ਜਿਹੜੇ ਚੌਧਰੀ ਸਾਹਿਬ ਨਾਲ ਲੱਗਿਆ ਹੋਇਆ ਨਾ ਮੇਰਾ ਅੱਬਾ ਕੰਮ, ਉਹ ਗਏ ਹੋਏ ਨੇ ਹੱਜ ਤੇ ਉਹਨਾਂ ਕਿਹਾ ਕਿ ਅਸੀਂ ਹੱਜ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਨਾ, ਤੇ ਅਸੀਂ ਤੁਹਾਨੂੰ ਤੁਹਾਡੀ ਤਨਖਾਹ ਦੇਵਾਂਗੇ। ਤੇ ਸਾਨੂੰ ਨਾ ਜੀ ਆ ਕੁਰਬਾਨੀ ਟਪਾਵਣੀ ਬੜੀ ਔਖੀ ਹੋਈ ਖੜੀ ਏ, ਤੇ ਕੋਈ ਚੰਦ ਪੈਸੇ ਦੇ ਦਿਓ, ਆਏ ਬਾਲਾਂ ਦੇ ਲੈਣੇ ਨੇ, ਉਹ ਕੱਪੜੇ ਕੁਪੜੇ ਤੇ ਸਹਿ ਰੋਲੇ ਆ ਜੀ। ਪੁੱਤਰ ਤੈਨੂੰ ਪਤਾ ਹੈ ਕੁਰਬਾਨੀ ਤਾਂ ਅਸੀਂ ਵੀ ਕਰਨੀ ਹੈ, ਤੇ ਅੱਗੇ ਵੀ ਮੈਂ ਮੁਨਸ਼ੀ ਨਾਲ ਗੱਲ ਪਾ ਕਰਦਾ ਆਇਆ, ਵੱਛਾ ਲੈਣਾ ਹੈ ਤੇ ਪੈਸੇ ਘੱਟ ਹੁੰਦੇ ਪਏ, ਉਲਟਾ ਕੰਮ ਹੋਏ ਖੜੇ ਨੇ ਪੈਸੇ, ਸਮਝ ਨਹੀਂ ਆ ਨਾ। ਤੇ ਪੈਸੇ ਆਦੇ ਕੋਲ ਕੋਈ ਨਹੀਂ ਗਏ, ਕੋਈ ਹਿਸਾਬ ਕਿਤਾਬ ਲਾ ਤੇ ਇਹਨੂੰ ਵੀ ਪੈਸੇ ਇਹਦੇ ਪੂਰੇ ਕਰਨੇ ਨੇ ਵੱਛੇ ਦੇ, ਇਹਨੂੰ ਮੈਂ ਦੇਣੇ ਨੇ ਹੁਣ ਪੈਸੇ, ਤੇ ਪੈਸੇ ਕੋਈ ਨਹੀਂ ਹੈਗੇ ਪੁੱਤਰ, ਜੇ ਹੋਵਣ ਹੈ ਤਾਂ ਮੈਂ ਦੇ ਦੇਵਾਂ। ਚਲੋ ਠੀਕ ਹੈ ਜੀ। ਹਾਂ ਠੀਕ। ਹੋਰ ਕਿਦੋਂ ਪਤਾ ਕਰ ਲੈਣੇ। ਠੀਕ। ਅੱਬਾ ਜੀ। ਹਾਂ ਆ ਗਏ। हाँ जी। बैठ। उन्हें तो भाई जवाब दिता है, वो तो आंदा है भी मैं आप करनी है कुर्बानी, ते उनदे पैसे थोड़े पे ने। अच्छा। हाँ जी। की आंदा भी मैं कुर्बानी करनी, तो कुर्बानी दे पैसे थोड़े पे। हाँ जी। सही। आ मियां भैन भरा भुखा बैठा होवे, महल्लेदार भुखा बैठा होवे, रिश्तेदार भुखा बैठा होवे, सानू उनदे नाल कोई नहीं। ਅਸੀਂ ਦੁਨੀਆ ਦੇ ਵਿਖਾਵੇ ਵਾਸਤੇ ਬੜਾ ਕੁਝ ਕਰਸਾਂ। ਕੁਰਬਾਨੀ ਤਾਂ ਉਹ ਵੱਜ ਗੱਜ ਤੇ ਕਰਸੀ, ਸੋਹਣਾ ਜਾਨਵਰ ਕਰਸੀ, ਹਰ ਸਾਲੇ ਹੀ ਸੋਹਣਾ ਕਰਦਾ ਹੈ, ਕਰਨਾ ਵੀ ਚਾਹੀਦਾ ਰੱਬ ਦੀ ਰਾਹ ਤੇ। ਮੈਂ ਇਹ ਨਹੀਂ ਆਣਾ ਵੀ ਨਹੀਂ ਕਰਨਾ ਚਾਹੀਦਾ, ਪਰ ਆ ਭੈਣ ਭਰਾ ਦੇ ਕੰਮ ਆਵਣਾ ਉਹਦੇ ਨਜ਼ਦੀਕ ਇਹ ਨੇਕੀ ਨਹੀਂ। ਉਹ ਆਂਦਾ ਵੀ ਇਹ ਤਾਂ ਕੋਈ ਕੰਮ ਹੀ ਨਹੀਂ ਵੀ ਕਿਸੇ ਦੇ ਕੰਮ ਆਈਏ, ਇਹਦੇ 'ਚ ਤਾਂ ਅੱਲਾ ਨੇ ਨੇਕੀ ਰੱਖੀ ਨਹੀਂ। ਹਾਲਾਂਕਿ ਅੱਲਾ ਦੇ ਸੋਹਣੇ ਮਹਿਬੂਬ ਨੇ ਫਰਮਾਇਆ ਹੈ, ਮੌਲਵੀ ਸਾਹਿਬ ਤਕਰੀਰ ਕਰ ਰਿਹਾ ਵੀ ਇਨਸਾਨਾਂ ਦੇ ਵਿੱਚੋਂ ਬਿਹਤਰੀਨ ਇਨਸਾਨ ਹੋਵੇ ਜਿਹੜਾ ਦੂਸਰਿਆਂ ਵਾਸਤੇ ਫਾਇਦਾਮੰਦ ਹੈ, ਤੇ ਆਪਾਂ ਉਧਾਰੇ ਹੀ ਮੰਗੇ ਹੈ। ਪਰ ਕੁਰਬਾਨੀ ਕਰਨਾ ਹੀ ਬਸ ਉਹਦੇ ਨਜ਼ਦੀਕ ਨੇਕੀ ਹੈ, ਕਿਸੇ ਦੇ ਕੰਮ ਆਣਾ ਤੇਰੇ ਚਾਚੇ ਦੇ ਨਜ਼ਦੀਕ ਨੇਕੀ ਨਹੀਂ ਥੀ। ਚੱਲ ਗੱਲ ਸੁਣ, ਸੂਦ ਤੇ ਪੈਸੇ ਲੱਭਦੇ ਨੇ, ਪਰ ਸੂਦ ਤੇ ਮੈਂ ਪੈਸੇ ਲੈਣੇ ਨੇ। ਮੁੜ ਯਾਰ ਐਵੇਂ ਕਰਨੇ ਆ ਵੀ ਜਿਹੜਾ ਆਪਣਾ ਗਵਾਂਢੀ ਹੈ ਨਾ ਮੁਹੰਮਦ ਅਹਿਮਦ, ਉਹਨੂੰ ਤਨਖਾਹ ਲੱਭ ਗਈ ਹੈ, ਉਹਦੇ ਮਣੇ ਜਾਣੇ ਜੂਨੇ ਆ, ਉਹਦੇ ਕੋਈ 4 ਮਣ ਦਾਣੇ ਵੀ ਹੋਏ ਨੇ, ਹੈ ਤਾਂ ਗਰੀਬ ਬੜਾ ਸ਼ੋਧਾ ਪੂਰਾ ਸੂਰਾ ਹੀ
ਪਰ ਉਹਦੇ ਨਾਲ ਗੱਲ ਕਰਨੇ ਆ ਜੀ, ਉਹਦੇ ਜ਼ਿਹਨ 'ਚ ਤੇ ਅਕਲ 'ਚ ਅੱਲਾ ਪਾ ਦੇਵੇ ਤਾਂ ਉਹਦੇ ਨਾਲ ਕਰਾਂ ਗੱਲ। ਠੀਕ ਹੈ, ਜਾਓ ਉਮਰ ਹੋਰ ਤੁਸੀਂ। ਪੁੱਤਰ ਤੇਰੇ ਚਾਚੇ ਨੇ ਐਵੇਂ ਕੀਤਾ, ਇਹਦੇ ਬੈਂਕ ਅਕਾਊਂਟ ਭਰੇ ਪਏ ਨੇ, ਮੈਨੂੰ ਪਤਾ ਬੜਾ ਪੈਸਾ ਇਹਦੇ ਕੋਲੇ। अस्सलाम वालेकुम अहमद भाई। वालेकुम अस्सलाम। की हाल है जी? अल्लाह का शुक्र, तुम सुनाओ जी, ठीक हो? दरवाजा लावे जी। माजरत ਤੁਹਾਨੂੰ ਤਕਲੀਫ ਦਿੱਤੀ ਜੀ। ਉਹਨਾਂ ਜੀ ਤੁਹਾਨੂੰ ਪਤਾ ਹੈ ਵੱਡੇ ਚੌਧਰੀ ਸਾਹਿਬ ਜਿਨ੍ਹਾਂ ਨਾਲ ਅਸੀਂ ਕੰਮ ਕਰਨੇ ਨੇ ਉਹ ਹੱਜ ਤੇ ਗਏ ਨੇ ਜੀ, ਤੇ ਉਹਨਾਂ ਤਨਖਾਹ ਨਹੀਂ ਦਿੱਤੀ। ਉਹ ਕਹਿੰਦੇ ਨੇ ਜੀ ਵੀ ਹੱਜ ਤੋਂ ਵਾਪਸ ਆ ਕੇ ਨਾ ਮੁਨਸ਼ੀ ਨੇ ਆਖਿਆ ਵਿੱਚ ਵੱਡੇ ਚੌਧਰੀ ਸਾਹਿਬ ਆਪੇ ਹੀ ਤਨਖਾਹਾਂ ਦੇਵਣਗੇ। ਤੇ ਹੁਣ ਈਦ ਦੇ ਮਾਮਲਾਤ ਹਨ ਜੀ, ਤੇ ਮੈਨੂੰ ਪਤਾ ਹੈ ਵੀ ਤੁਸੀਂ ਵੀ ਅੰਗ ਵੀ ਰੱਖਿਆ, ਕੁਰਬਾਨੀ ਵੀ ਤੁਸੀਂ ਕਰਦੇ ਪਏ ਜੇ। ਮੈਨੂੰ ਆਉਣ ਦੀ ਤਾਂ ਸ਼ਰਮ ਪਈ ਹੈ ਤੁਹਾਡੇ ਵੱਲ ਆਇਆ, ਲੇਕਿਨ ਹੁਣ ਕੋਈ ਰਾਹ ਨਹੀਂ ਮੈਨੂੰ ਨਿਗਿਆ ਆਇਆ ਜੀ। ਇਹਦੇ ਚ ਕਿਹੜੀ ਵੱਡੀ ਗੱਲ ਹੈ ਜਨਾਬ? ਭਾਈ ਮੇਰੇ ਜੇ ਅਗਰ ਅੰਗ ਰੱਖ ਲਿਆ ਤਾਂ ਇਹਦਾ ਮਤਲਬ ਇਹ ਤੇ ਨਹੀਂ ਹੈ ਕਿ ਭਾਈਆਂ ਨਾਲ ਜਾਂ ਕਿਸੇ ਨਾਲ ਟੁਰਨਾ ਫਿਰਨਾ ਜਾਂ ਲੈਣ ਦੇਣ ਹੀ ਨਹੀਂ ਕਰਨਾ ਹੈਗਾ। ਇਹਦੇ ਚ ਸ਼ਰਮ ਵਾਲੀ ਕਿਹੜੀ ਗੱਲ ਹੈ? ਆਦਿਆਂ ਕੋਲ ਬੰਦਾ ਆਂਦਾ ਤੇ ਮੰਗਦਾ ਮੰਗਾਉਂਦਾ ਹੈ, ਠੀਕ ਹੈ ਨਾ ਜੀ? ਤੇ ਬੜੀ ਮਿਹਰਬਾਨੀ। ਸ਼ਰਮ ਵਾਲੀ ਕੋਈ ਗੱਲ ਨਹੀਂ ਗੀ। ਤੇ ਆਹ ਫੜੋ ਤੁਸੀਂ, ਤੇ ਔਖਾ ਸੌਖਾ ਵੇਲੇ ਜੇ ਆਦੇ ਕੰਮ ਨਹੀਂ ਆਵਣੇ ਤੇ ਫਿਰ ਕਿਹੜੀ ਗੱਲ ਹੈ? ਤੇ ਬਾਕੀ ਅੱਲਾ ਖੈਰ ਕਰੇਗਾ ਜੀ। ਸ਼ਜ਼ੇਬ ਭਾਈ ਬੜੀ ਪਿਆਰੀ ਸੋਚ ਹੈ ਜੀ ਜਿਹੜੀ ਤੁਸੀਂ ਇਹ ਗੱਲ ਕੀਤੀ ਨਾ ਵੀ ਕੁਰਬਾਨੀ ਰੱਖ ਲਈਏ, ਤੇ ਇਹਦਾ ਮਤਲਬ ਇਹ ਨਹੀਂ ਵੀ ਹੁਣ ਜਿਹੜਾ ਭੈਣ ਭਰਾ ਜਾਂ ਅਸੀਂ ਸਾਡੇ ਕੋਲ ਕੋਈ ਆ ਜਾਂਦਾ ਹੈ ਆਸ ਉਮੀਦ ਲੈ ਤੇ ਅਸੀਂ ਉਹਨੂੰ ਆਖੀ ਯਾਰ ਅਸੀਂ ਤਾਂ ਕੁਰਬਾਨੀ ਰੱਖ ਲਈਏ ਤੇ ਪੈਸੇ ਤਾਂ ਸਾਰੇ ਉਧਰ ਲੱਗ ਗਏ। ਤੇ ਲੇਕਿਨ ਆ ਵੇਖੋ ਨਾ, ਤੁਸੀਂ ਵੀ ਸਾਡੇ ਰੰਗੇ ਹੀ ਨੇ ਜੀ ਜੀ, ਜੀ ਬਿਲਕੁਲ। ਤੇ ਕੁਰਬਾਨੀ ਵੀ ਤੁਸੀਂ ਰੱਖ ਲਈ ਤੇ ਸਾਡੀ ਮਦਦ ਵੀ ਕਰ ਦਿੱਤੀ ਜੀ। ਤੇ ਇੱਥੇ ਇੱਕ ਬੰਦੇ ਕੋਲੇ ਗਏ ਆ ਜੀ, ਬੰਦਾ ਵੀ ਆਦਾ ਹੀ ਆ, ਬੈਂਕ ਅਕਾਊਂਟ ਹੁੰਦੇ ਭਰੇ ਪਏ ਨੇ, ਤੇ ਬਸ ਉਹਨੇ ਆਖਿਆ ਜੀ ਮੇਰੇ ਕੋਲ ਤਾਂ ਕੁਰਬਾਨੀ ਦੇ ਜਾਨਵਰ ਦੇ ਪੈਸੇ ਪੂਰੇ ਨਹੀਂ ਪਏ ਹੁੰਦੇ। ਤੇ ਉਹਨੇ ਜਵਾਬ ਦਿੱਤਾ ਉਹ ਆਪਣੀ ਆਪਣੀ ਸੋਚ ਹੈ ਜੀ, ਕੋਈ ਗੱਲ। ਬੜੀ ਮਿਹਰਬਾਨੀ ਜੀ। ਤੇ ਕੋਈ ਮੈਨੂੰ ਜਿਵੇਂ ਮਸਲਾ ਚੌਧਰੀ ਸਾਹਿਬ ਆਣਗੇ ਨਾ ਜੀ, ਮੈਂ ਤੁਹਾਡੇ ਪੈਸੇ ਮੈਂ ਫੌਰਨ ਇੱਥੇ ਆ ਹੀ ਮੈਂ ਦੇਸਾਂ ਜਿੱਥੋਂ ਮੈਂ ਲੈਣੇ ਇੱਥੇ ਆ ਤੇ ਠੀਕ ਹੋ ਗਈ।